ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਲਗਭਗ 19 ਸਾਲ ਦੀ ਲੰਮੀ ਇੰਤਜ਼ਾਰ ਤੋਂ ਬਾਅਦ ਅਖੀਰ ਭਾਰਤੀ ਜਸਟਿਸ ਸਿਸਟਮ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਇਨਸਾਫ ਦੇਣ ਲਈ ਇੱਕ ਛੋਟਾ ਜਿਹਾ ਕਦਮ ਵਧਾਇਆ ਹੈ। ਬਿਨਾਂ ਕਿਸੇ ਸਬੂਤਾਂ ਗਵਾਹਾਂ ਦੇ ਟਾਡਾ ਵਰਗੇ ਕਾਲੇ ਕਾਨੂੰਨ ਹੇਠ ਸੈਲਫ ਕਨਫੈਸ਼ਨ ਸਟੇਟਮੈਂਟ ਨੂੰ ਆਧਾਰ ਬਣਾ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਸਿਰ ਤੇ ਫਾਂਸੀ ਦੀ ਤਲਵਾਰ ਲਟਕਾ ਦਿੱਤੀ ਗਈ ਸੀ। ਪ੍ਰੋਫੈਸਰ ਭੁੱਲਰ ਜੀ ਨੂੰ ਇੱਕ ਕਾਲ ਕੋਠਰੀ ਵਿੱਚ ਬੰਦ ਕਰਕੇ ਤਸੀਹੇ ਦੇ ਕੇ ਮਾਨਸਿਕ ਰੋਗੀ ਬਣਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਦੀ ਹੱਠਧਰਮੀ ਅਤੇ ਅਦਾਲਤੀ ਸਿਸਟਮ ਦੀ ਪਹੁੰਚ ਨੇ 19 ਸਾਲ ਪ੍ਰੋਫੈਸਰ ਭੁੱਲਰ, ਉਸ ਦੇ ਪਰਿਵਾਰ ਅਤੇ ਸਮੁੱਚੀ ਸਿੱਖ ਕੌਮ ਨੂੰ ਜ਼ਲੀਲ ਕੀਤਾ। ਹੁਣ ਜਦੋਂ ਕਿ ਇਹ ਫੈਸਲਾ ਆਇਆ ਹੈ, ਪ੍ਰੋਫੈਸਰ ਭੁੱਲਰ ਜੀ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਬੜੀ ਗੰਭੀਰ ਬਣੀ ਹੋਈ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਜਸਟਿਸ ਕਿਹਾ ਜਾਵੇ ਕਿ ਜਸਟਿਸ ਨਾਲ ਮਜ਼ਾਕ। ਹੁਣ ਅਗਲਾ ਸਫਰ ਫਿਰ ਰਿਹਾਈ ਲਈ ਪਟੀਸ਼ਨਾਂ ਦੇ ਦੌਰ ਦਾ ਹੈ। ਵਿਅਰਸ, ਜ਼ਿੰਦਗੀਆਂ ਮੁੱਕ ਜਾਂਦੀਆਂ ਨੇ ਪਰ ਭਾਰਤੀ ਜਸਟਿਸ ਸਿਸਟਮ ਮੁਰਦੇ ਵਾਂਗ ਕੇਸਾਂ ਨੂੰ ਘੜੀਸਦਾ ਤੁਰਿਆ ਜਾਂਦਾ ਹੈ। ਪ੍ਰੋਫੈਸਰ ਭੁੱਲਰ ਜੀ ਦੇ ਕੇਸ ਅਤੇ ਹੋਰ ਵਿਸ਼ਿਆਂ ਸੰਬੰਧੀ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਹਿਊਮਨ ਰਾਈਟ ਐਕਟਿਵਿਸਟ ਅਤੇ ਪ੍ਰਮੁੱਖ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ ਨਾਲ, ਜੋ ਇਸ ਵੇਲੇ ਸਾਡੇ ਨਾਲ ਲੁਧਿਆਣੇ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪ੍ਰੋਫੈਸਰ ਭੁੱਲਰ ਜੀ ਦੇ ਕੇਸ ਸੰਬੰਧੀ ਆਏ ਸੁਪਰੀਮ ਕੋਰਟ ਦੇ ਇਸ ਫੈਸਲੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਕੱਲ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਨੂੰ ਲਾਈਫ ਦੇ ਵਿੱਚ ਕਨਵਰਟ ਕਰਨਾ ਕੀਤਾ ਜੀ, ਸਿੱਧੇ ਸ਼ਬਦਾਂ ਦੇ ਵਿੱਚ ਇਹ ਇੱਕ ਸਵਾਗਤਯੋਗ ਫੈਸਲਾ, ਪਰ ਇੱਕ ਅਖੌਤ ਹੈ ਜਸਟਿਸ ਡਿਲੇਡ ਜਸਟਿਸ ਡਿਨਾਈਡ। ਇਹ ਯਾਨੀ ਕਿ ਇੰਨੇ ਚਿਰ ਬਾਅਦ ਇੰਨਾ ਲੰਮਾ ਸਮਾਂ ਇੱਕ ਬੇਕਸੂਰ ਸਿੱਖ ਨੂੰ 19 ਸਾਲ ਦੇ ਕਰੀਬ ਜੇਲ੍ਹਾਂ ਵਿੱਚ ਰੱਖਣ ਤੋਂ ਬਾਅਦ ਜਿਹੜਾ ਇਹ ਇੱਕ ਨਿਆਂ ਦੀ ਆਸ ਦੀ ਕਿਰਨ ਜਿਹੜੀ ਆ ਉਹ ਮਿਲੀ ਆ ਜੀ। ਤੋਂ ਅਸੀਂ ਆਸ ਕਰਦੇ ਹਾਂ ਛੇਤੀ ਹੀ ਉਹਨਾਂ ਦੀ ਜਿਹੜੀ ਪੱਕੀ ਰਿਹਾਈ ਆ, ਕਿਉਂਕਿ ਹੁਣ ਲਾਈਫ ਇੰਪ੍ਰਿਜ਼ਨਮੈਂਟ ਜੋ ਕਨਵਰਟ ਹੋ ਗਈ ਹੈ ਡੈਥ ਸੈਂਟੈਂਸ, ਤਾਂ ਲਾਈਫ ਇੰਪ੍ਰਿਜ਼ਨਮੈਂਟ ਦੇ ਨਿਯਮਾਂ ਮੁਤਾਬਕ ਉਹਨਾਂ ਦੀ ਜਿਹੜੀ ਰਿਹਾਈ ਬਣੂਗੀ ਤੇ ਜਿਹੜੀ ਰਿਹਾਈ ਆ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਦਿੱਲੀ ਸਰਕਾਰ ਦੇ ਅਧੀਨ ਜਾਂ ਉੱਥੇ ਹੁਣ ਅੱਜ ਕੱਲ ਰਾਸ਼ਟਰਪਤੀ ਰਾਜ ਜਾਂ ਰਾਜਪਾਲ ਦੇ ਅਧੀਨ ਆ। ਇਹ ਯਾਨੀ ਕਿ ਉਹ ਚਾਹੁਣ, ਕਿਉਂਕਿ ਦਿੱਲੀ ਸਰਕਾਰ ਨੇ ਆਲਰੇਡੀ ਆਪਣਾ ਹਲਫਨਾਮਾ ਹਾਈ ਕੋਰਟ ਦੇ ਵਿੱਚ ਦਿੱਤਾ ਸੀ, ਸੈਂਟਰ ਨੇ ਵੀ ਉਹਦੀ ਸਪੋਰਟ ਕੀਤੀ ਸੀ ਕਿ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਕਨਵਰਟ ਹੋ ਜਾਏ ਲਾਈਫ ਚ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਦਿੱਲੀ ਸਰਕਾਰ ਨੇ ਰਿਹਾਈ ਤੱਕ ਦਾ ਵੀ ਕਿਹਾ ਸੀ ਵੀ ਜੇ ਉਹਦੀ ਰਿਹਾਈ ਵੀ ਹੋ ਜਾਏ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਸੋ ਅਸੀਂ ਆਸ ਕਰਦੇ ਹਾਂ ਵੀ ਦਿੱਲੀ ਸਰਕਾਰ ਜਿਹੜੀ ਆ ਉਹ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਦਾ ਜਿਹੜਾ ਉਹ ਹੋ ਸਕਦਾ ਚੋਣ ਜ਼ਾਬਤੇ ਕਰਕੇ ਉਹ ਡਿਲੇ ਹੋ ਜਾਵੇ, ਪਰ ਸਾਨੂੰ ਲੱਗਦਾ ਵੀ ਦਿੱਲੀ ਸਰਕਾਰ ਇਹਦੇ ਲਈ ਕੋਈ ਵਿਸ਼ੇਸ਼ ਕਦਮ ਜਿਹੜੀ ਪੁੱਟੇਗੀ ਤੇ ਭੁੱਲਰ ਸਾਹਿਬ ਰਿਹਾ ਹੋਣਗੇ। ਸਭ ਤੋਂ ਪਹਿਲਾਂ ਜਿਹੜੀ ਗੱਲ ਆ ਉਹਨਾਂ ਦੀ ਜਿਹੜੀ ਸਰੀਰਕ ਤੇ ਮਾਨਸਿਕ ਅਵਸਥਾ ਬਾਰੇ ਆ, ਉਹਨੂੰ ਵਾਸਤੇ ਡਾਕਟਰੀ ਇਲਾਜ ਜਾਂ ਜਾਨੀ ਕਿ ਆਪਣੇ ਪਰਿਵਾਰ ਦੇ ਵਿੱਚ ਜਾਣਗੇ ਤਾਂ ਸਤਿਗੁਰੂ ਕਿਰਪਾ ਕਰਨਗੇ, ਉਹਨਾਂ ਦੀ ਜਿਹੜੀ ਆ ਉਹ ਦਸ਼ਾ ਬਿਲਕੁਲ ਨੋਰਮਲ ਹਾਲਤ ਦੇ ਵਿੱਚ ਹੌਲੀ ਹੌਲੀ ਉਹ ਆ ਜਾਣਗੇ ਤੇ ਪੰਥਕ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਇਸ ਫੈਸਲੇ ਵਿੱਚ ਪ੍ਰੋਫੈਸਰ ਭੁੱਲਰ ਜੀ ਦੀ ਮੈਡੀਕਲ ਗਰਾਊਂਡ ਤੇ ਰਿਹਾਈ ਸੰਬੰਧੀ ਕੁਝ ਨਹੀਂ ਕਿਹਾ, ਹੁਣ ਅਗਲਾ ਪ੍ਰੋਸੀਜਰ ਕੀ ਹੋਵੇਗਾ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਦੇਖੋ, ਉਹਨਾਂ ਨੇ ਦੋ ਗੱਲਾਂ ਨੂੰ ਆਧਾਰ ਬਣਾ ਕੇ 8 ਸਾਲ ਦੀ ਡਿਲੇ ਤੇ ਜਿਹੜੀ ਮੈਡੀਕਲ ਰਿਪੋਰਟ 8 ਫਰਵਰੀ 2014 ਦੀ ਜਿੱਥੇ ਭੁੱਲਰ ਸਾਹਿਬ ਦਾਖਲ ਨੇ, ਉਹਨਾਂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਉਹਨਾਂ ਨੇ ਜਿਹੜੀ ਇਹ ਉਹਨਾਂ ਨੇ ਜਿਹੜਾ ਫੈਸਲਾ ਕੱਲ ਦਾ ਜਿਹੜਾ ਆਇਆ ਹੋਇਆ 9 ਪੇਜ ਦੀ ਜੱਜਮੈਂਟ ਹੈ, ਉਹ ਕੋਈ ਵੀ ਸੁਪਰੀਮ ਕੋਰਟ ਦੀ ਵੈਬਸਾਈਟ ਦੇ ਫਰੰਟ ਪੇਜ ਦੇ ਉੱਤੇ ਜਿੱਥੇ ਉਹ ਦੇਖ ਸਕਦਾ ਉਹ ਫੈਸਲੇ ਨੂੰ। ਉਹਦੇ ਵਿੱਚ ਉਹਨਾਂ ਨੇ ਉਹਨੂੰ ਵੀ ਆਧਾਰ ਬਣਾਇਆ ਵੀ ਇੱਕ ਜਿਹੜਾ ਮੈਂਟਲੀ ਸਿੱਖ ਬੰਦਾ ਉਹਨੂੰ ਫਾਂਸੀ ਦੇ ਨਹੀਂ ਲਾਇਆ ਜਾ ਸਕਦਾ। ਦੋਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਦਿੱਲੀ ਦਾ ਤਾਂ ਫੈਸਲਾ ਆਪਣਾ 21 ਜਨਵਰੀ ਵਾਲਾ ਜਿਹੜਾ ਫੈਸਲਾ ਸੀ ਉਹਨੂੰ ਆਧਾਰ ਬਣਾਇਆ ਗਿਆ ਤੇ ਭੁੱਲਰ ਸਾਹਿਬ ਦਾ ਇੱਕ ਵਾਰ ਸੀ ਜਿਹੜਾ ਉਹਨਾਂ ਦੀ ਮੈਂਟਲੀ ਸਿਕਨੈਸ ਦੀ ਜਿਹੜੀ ਗੱਲ ਕਹੀ ਸੀ ਉਹਦੇ ਮੁਤਾਬਕ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਫੈਸਲਾ ਜਿਹੜਾ ਕੀਤਾ। ਸਾਰੇ ਪਾਸੇ ਵੀ ਸੰਸਥਾਈ ਆਈ ਹੈ ਤੇ ਪੰਥ ਵੱਲੋਂ ਵੀ ਭੁੱਲਰ ਸਾਹਿਬ ਦੀ ਜਿਹੜੀ ਉਹਨਾਂ ਦੀ ਡੈਥ ਸੈਂਟੈਂਸ ਦੀ ਡਿਊਟੀ ਆ। ਬਾਕੀ ਸਤਿਗੁਰਾਂ ਦੇ ਹੱਥ, ਅਕਾਲ ਪੁਰਖ ਦੇ ਹੱਥ ਜਨਮ ਮੌਤ ਦਾ ਉਹ ਲੇਖਾ ਹੁੰਦਾ, ਸਵਾਸ ਆ ਬੰਦੇ ਨੇ ਇਸ ਧਰਤੀ ਦੇ ਉੱਤੇ ਜ਼ਰੂਰ ਲੈਣੇ ਆ। ਇਹਦੀ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਇਸੇ ਨੁਕਤਾ ਨੂੰ ਇੱਕ
ਲਾਈਫ ਇੰਪ੍ਰਿਜ਼ਨਮੈਂਟ ਦੀ ਜਿਹੜੀ ਉਹ ਰਿਲੀਜ਼ ਆ ਉਹ ਇੱਕ ਪੋਲੀਟੀਕਲ ਡਿਸੀਜਨ ਆ। ਹਾਂਜੀ ਵੈਸੇ ਤਾਂ ਇਹ ਸਾਰਾ ਕੇਸ ਹੀ ਭੁੱਲਰ ਸਾਹਿਬ ਦਾ ਜਿਹੜਾ ਇੱਕ ਪੋਲੀਟੀਕਲ ਦਾਰੋਮਦਾਰ ਦੇ ਉੱਤੇ ਸੀ, ਬਾਏ ਰੂਲ ਜਾਂ ਬਾਏ ਲਾ ਸਜ਼ਾ ਜੀ ਦੇ ਡੈਜ਼ਿਗਨੇਟਡ ਟਾਟਾ ਕੋਰਟ ਵੱਲੋਂ ਨਹੀਂ ਸੀ ਬਣਦੀ, ਪਰ ਇੱਕ ਪੋਲੀਟੀਕਲ ਡਿਸੀਜਨ ਹੁੰਦੇ ਹੁੰਦੇ ਇਸ ਤਰਾਹ ਦੇ ਉੱਤੇ ਲਿਆ ਕੇ ਉਹਨਾਂ ਨੇ ਉਹ ਜੋ ਸਾਨੂੰ ਨਿਆਂ 2001 ਦੇ ਵਿੱਚ ਮਿਲਣਾ ਚਾਹੀਦਾ ਸੀ ਉਹ ਸਾਨੂੰ 13 ਸਾਲ ਲੇਟ ਕਰਕੇ ਜਿਹੜਾ ਮਿਲਿਆ ਜੇ, ਕਿਉਂਕਿ ਡੈਜ਼ਿਗਨੇਟਡ ਟਾਟਾ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਜੀ ਉਹ 25 ਅਗਸਤ 2001 ਨੂੰ ਦਿੱਤਾ ਸੀ ਤੇ ਸਾਨੂੰ ਉੱਥੋਂ ਹੀ ਬਰੀ ਹੋਣਾ ਬਾਏ ਰੂਲ ਬਾਏ ਲਾ ਚਾਹੀਦਾ ਸੀ। ਸਾਨੂੰ ਇਹ ਫੈਸਲਾ ਲਗਭਗ 13 ਸਾਲ ਲੇਟ ਮਿਲਿਆ। ਉਹਨਾਂ ਨੇ 13 ਸਾਲ ਭੁੱਲਰ ਸਾਹਿਬ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਜਿਹੜਾ ਉਹਨਾਂ ਨੂੰ ਕੀਤਾ। ਤੇ ਇਹਦੇ ਸੰਬੰਧ ਦੇ ਵਿੱਚ ਇਹ ਵੀ ਕਹਿਣਾ ਚਾਹਾਂਗੇ ਵੀ ਉਹਨਾਂ 13 ਸਾਲਾਂ ਲਈ ਜ਼ਿੰਮੇਵਾਰ ਕੌਣ ਹੈ? ਸਰਕਾਰ ਹੈ, ਜੋ ਵੀ ਹੈ। ਉਹਨਾਂ ਨੇ ਜਿਹੜੀ ਪੋਲੀਟੀਕਲੀ ਇੱਕ ਪੋਲੀਟੀਕਲ ਵੱਖਰੀ ਸੋਚ ਰੱਖਣ ਵਾਲੇ ਬੰਦੇ ਨੂੰ ਇੰਨਾ ਲੰਮਾ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ। ਜੀ ਤੇ ਵੀਰ ਜੀ, ਹੋਰ ਪੰਥਕ ਮੁੱਦਿਆਂ ਦੇ ਉੱਪਰ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਸੰਬੰਧੀ ਕੁਝ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਇਸ ਫੈਸਲੇ ਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ ਐਕਸੈਟਰਾ ਇਸ ਬਾਰੇ ਵੀ ਤੁਸੀਂ ਕੁਝ ਕਹਿਣਾ ਚਾਹੋਗੇ? ਦੇਖੋ, ਭੁੱਲਰ ਸਾਹਿਬ ਇਹ ਫੈਸਲੇ ਦੇ ਨਾਲ ਜਿਹੜੇ ਹੋਰ ਵੀ ਇੱਕ ਤਾਂ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਮੂਵ ਚਲਾਈ ਜਾ ਰਹੀ ਹੈ, ਖਾਸ ਤੌਰ ਤੇ ਜਿਹੜਾ ਉਹਨਾਂ ਦਾ ਡੈਥ ਸੈਂਟੈਂਸ ਇੰਡੀਆ ਦੇ ਵਿੱਚੋਂ ਖਤਮ ਕਰੋ ਜੀ, ਉਹਦੇ ਉੱਤੇ ਵੀ ਇਹਦਾ ਪ੍ਰਭਾਵ ਪਊਗਾ। ਡੈਥ ਸੈਂਟੈਂਸ ਖਤਮ ਕਰਨਗੇ, ਪਰ ਨਾਲ ਦੀ ਨਾਲ ਜਿਹੜੀ ਇੱਕ ਲੰਬੀਆਂ ਕੈਦਾਂ ਵਾਲਾ ਦੌਰ ਆ, ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ 30 ਸਾਲ ਦੀ ਕੈਦ 40 ਸਾਲ ਦੀ ਕੈਦ ਆ, ਉਦਾਂ ਦਾ ਦੌਰ ਫਿਰ ਇੰਡੀਅਨ ਗਵਰਨਮੈਂਟ ਜਿਵੇਂ ਕਿ ਕਈ ਕੇਸਾਂ ਦੇ ਵਿੱਚ ਹੁਣ ਇਹਨਾਂ ਨੇ ਸ਼ੁਰੂ ਕਰ ਦਿੱਤਾ ਟਿਲ ਡੈਥ ਲਾਈਫ ਇੰਪ੍ਰਿਜ਼ਨਮੈਂਟ, ਉਹ ਜਿਹੜਾ ਇਹ ਰੁਝਾਨ ਸ਼ੁਰੂ ਕਰ ਸਕਦੀ ਇੰਡੀਅਨ ਗਵਰਨਮੈਂਟ। ਤੇ ਇਹਨਾਂ ਦੇ ਲਈ ਜਿਹੜੀ ਹੁਣ ਫਾਂਸੀ ਦੀ ਡਿਲੇ ਆ, ਇਹਨਾਂ ਨੇ ਜਿਹੜੇ ਅਗਲੇ ਕੇਸਾਂ ਦੇ ਵਿੱਚ ਫਾਂਸੀ ਦੀ ਡਿਸੀਜਨ ਦੀ ਡਿਲੇ ਨਹੀਂ ਹੋਣ ਦੇਣੀ। ਇਸ ਕਰਕੇ ਇਹ ਫੈਸਲੇ ਦਾ ਭੁੱਲਰ ਸਾਹਿਬ ਦਾ ਫੈਸਲਾ ਹੋਣ ਤੋਂ ਬਾਅਦ ਇਹਦਾ ਲਾਭ ਕੋਈ ਬਹੁਤੇ ਬੰਦਿਆਂ ਨੂੰ ਅੱਗੇ ਮਿਲਣ ਦੀ ਆਸ ਨਹੀਂ। ਜਿਹਨੂੰ ਸਰਕਾਰ ਨੇ ਫਾਂਸੀ ਲਾਉਣਾ ਉਹਨੇ ਛੇਤੀ ਫਾਂਸੀ ਲਾ ਕੇ ਉਹਨਾਂ ਨੇ ਡਿਲੇ ਦਾ ਫਾਇਦਾ ਜਿਹੜਾ ਉਹ ਕਿਸੇ ਨੂੰ ਲੈਣ ਹੀ ਨਹੀਂ ਦੇਣਾ ਜੀ। ਤੋ ਇਹਦੇ ਫੈਸਲੇ ਅੱਗੇ ਦੂਰਗਾਮੀ ਸਿੱਟੇ ਅਸੀਂ ਤਾਂ ਇਹ ਚਾਹਾਂਗੇ ਭੁੱਲਰ ਸਾਹਿਬ ਵਾਪਸ ਆਪਣੇ ਘਰੇ ਆਉਣ ਤੇ ਉਹਨਾਂ ਦੀ ਮੈਂ ਭੈਣ ਜੀ ਦਾ ਉਹਨਾਂ ਦੀ ਘਰੋਂ ਦੇ ਧਰਮ ਪਤਨੀ ਨੇ ਨਵਨੀਤ ਕੌਰ ਦਾ ਉਹਨਾਂ ਦਾ ਵੀ ਇੱਕ ਤਪ ਹੈ ਜਿਹਨੇ ਆਪਣੇ ਜੇ ਸਮਾਜਿਕ ਤੌਰ ਦੇ ਉੱਤੇ ਦੇਖਿਆ ਜਾਵੇ ਆਪਣੇ ਪਤੀ ਨੂੰ ਇੰਨਾ ਸਮਾਂ ਉਡੀਕਿਆ, ਉਹਨਾਂ ਦੇ ਤਪ ਨੂੰ ਵੀ ਸਤਿਗੁਰਾਂ ਨੇ ਫਲ ਲਾਇਆ। ਉਹਨਾਂ ਦੀ ਪਾਈ ਹੋਈ ਰਿੱਟ ਦੇ ਰਾਹੀਂ ਉਹਨਾਂ ਨੇ ਇੱਕ ਔਰਤ ਅੱਜ ਦੇ ਸਮੇਂ ਦੇ ਵਿੱਚ ਆਪਣੇ ਪਤੀ ਨੂੰ ਇੰਨਾ ਚਿਰ ਉਡੀਕਦੀ ਆ ਕਿ ਉਹ ਮੌਤ ਦੀ ਸਜ਼ਾ ਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਲਈ ਵੀ ਉਹਨਾਂ ਦੀ ਚੜ੍ਹਦੀ ਕਲਾ ਲਈ ਵੀ ਜਿਹੜੀ ਸਤਿਗੁਰਾਂ ਅੱਗੇ ਅਰਦਾਸ ਹੈ ਜਿਨ੍ਹਾਂ ਨੇ ਇੰਨਾ ਤਪ ਕੀਤਾ ਉਹਨਾਂ ਦੇ ਆਪਣੇ ਪਤੀ ਦਾ ਜਿਹੜਾ ਉਹਨਾਂ ਨੂੰ ਪ੍ਰਾਪਤੀ ਹੋਈ ਕਿ ਉਹਨਾਂ ਦੀ ਮੌਤ ਦੀ ਸਜ਼ਾ ਜਿਹੜੀ ਟੁੱਟ ਗਈ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਪਿਛਲੇ ਦਿਨਾਂ 'ਚ ਮੋਹਾਲੀ ਦੀ ਇੱਕ ਅਦਾਲਤ ਨੇ ਪੁਰਸ਼ੋਤਮ ਸਿੰਘ ਸਮੇਤ 8 ਸਿੱਖਾਂ ਨੂੰ ਬੇਗੁਨਾਹ ਮੰਨਦਿਆਂ ਬਾਇਜ਼ਤ ਬਰੀ ਕੀਤਾ, ਪਰ 4 ਸਾਲ ਉਹਨਾਂ ਨੂੰ ਝੂਠੇ ਕੇਸਿਸ ਵਿੱਚ ਉਲਝਾਇਆ ਗਿਆ ਕਿਉਂਕਿ ਉਹ ਸਿੱਖ ਸਨ। ਸਿੱਖਾਂ ਨਾਲ ਭਾਰਤ ਵਿੱਚ ਇਹ ਸਲੂਕ ਕਦੋਂ ਤੱਕ ਹੁੰਦਾ ਰਹੇਗਾ? ਇਸ ਕੇਸ ਬਾਰੇ ਜਿਹੜਾ ਵੇਰਵੇ ਦੇ ਨਾਲ ਦੱਸੋ। ਦੇਖੋ, 2010 ਦੇ ਵਿੱਚ ਪੁਰਸ਼ੋਤਮ ਸਿੰਘ ਬੰਟੀ ਨਾਂ ਦੇ ਵਿਅਕਤੀ ਕੋਲੋਂ ਇੱਕ ਸਿੱਖ ਕੋਲੋਂ ਫੜੇ ਗਏ ਸੀ 2 ਹੈਂਡ ਗ੍ਰਨੇਡ ਤੇ ਬਾਅਦ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਬੈਠੇ ਹੋਏ ਕੁਝ ਸਿੰਘ ਜਿਹੜੇ ਭਾਈ ਗੁਰਪ੍ਰੀਤ ਸਿੰਘ, ਸਮਿੰਦਰ ਸਿੰਘ, ਭਾਈ ਬਲਵੀਰ ਸਿੰਘ ਜੀਰਾ, ਉਹਨਾਂ ਦੇ ਨਾਲ ਜੋੜ ਕੇ ਤੇ ਇੱਕ ਰਿਕਵਰੀ ਫਿਰੋਜ਼ਪੁਰ ਤੋਂ ਦਿਖਾਈ ਗਈ 3 ਕਿਲੋ RDX ਦੀ ਹੋਰ। ਤੇ ਉਹ ਜਿਹੜਾ ਕੇਸ ਆ ਪਿਛਲੇ ਦਿਨੀ ਮੋਹਾਲੀ ਦੀ ਐਡੀਸ਼ਨਲ ਸੈਸ਼ਨ ਜੱਜ ਸਰਦਾਰ ਦਿਲਬਾਗ ਸਿੰਘ ਜੌਹਲ ਨੇ ਬਰੀ ਕੀਤਾ। ਉਹ ਇਹ ਇੱਕ 4 ਸਾਲ ਤੋਂ ਬਾਅਦ ਉਹਦੇ ਵਿੱਚ ਇਹ ਸਿੰਘ ਅੰਦਰ ਸਨ ਤੇ 2 ਸਿੰਘ ਬੇਲ, 6 ਸਿੰਘ ਅੰਦਰ ਸਨ, 2 ਸਿੰਘ ਬੇਲ ਦੇ ਉੱਤੇ ਸਨ ਤੇ ਉਹਨਾਂ ਦਾ ਯਾਨੀ ਕਿ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਜਿਹੜਾ ਉਹ ਬਰੀ ਕੀਤਾ ਤੇ ਬੜਾ ਵਧੀਆ ਫੈਸਲਾ। ਪਰ ਇਹ ਦੇਖਣ ਵਾਲੀ ਗੱਲ ਹੈ ਵੀ 4 ਸਾਲ ਬਾਅਦ ਇਹਦੇ ਵਿੱਚ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਵੀ ਲੱਗਿਆ ਹੋਇਆ ਸੀ ਜਿਹਦੇ ਕਰਕੇ ਕਈਆਂ ਦੀ ਬੇਲ ਨਹੀਂ ਹੋਈ। ਸੋ ਇਹ ਜਿਹੜਾ ਕਾਲੇ ਕਾਨੂੰਨ ਨੇ ਜਾਂ ਫੇਕ ਰਿਕਵਰੀਆਂ ਨੇ ਇਹ ਜਦੋਂ ਆਪਣੇ ਪਹਿਲੇ ਪੜਾਅ ਦੇ ਉੱਤੇ ਡਿੱਗ ਜਾਂਦੀਆਂ ਤੇ ਮੈਂ ਇਹ ਵੀ ਚਾਹੁੰਦਾ ਵੀ ਇਹਨਾਂ ਸਿੰਘਾਂ ਨੂੰ ਜਿਨ੍ਹਾਂ ਦੇ ਉੱਤੇ ਹੋਰ ਕੋਈ ਕੇਸ ਨਹੀਂ ਸੀ, ਇਹ ਸਿੰਗਲ ਕੇਸ ਸੀ, ਉਹ ਬਰੀ ਹੋ ਗਿਆ, ਇਹਨਾਂ ਨੂੰ ਡੈਮੇਜਸ ਤੇ ਕੰਪਨਸੇਸ਼ਨ ਜਿਹੜੀ ਆ ਉਹ ਜ਼ਰੂਰ ਸਰਕਾਰ ਕੋਲੋਂ ਮੰਗਣੀ ਚਾਹੀਦੀ ਹੈ 4 ਸਾਲ ਦਾ ਲੇਖਾ, ਤਾਂ ਜੋ ਸਰਕਾਰ ਨੂੰ
ਜਦੋਂ ਇਸ ਤਰ੍ਹਾਂ ਦੇ ਕੇਸ ਝੂਠੇ ਬਰੀ ਹੋਣਗੇ ਜੀ। ਤਾਂ ਡੈਮੇਜਸ ਤੇ ਕੰਪਨਸੇਸ਼ਨ ਜਿਹੜੀ ਆ ਉਹ ਜਦੋਂ ਕਲੇਮ ਕਰਨਗੇ ਸਿੰਘ ਤਾਂ ਉਹਦੇ ਤੋਂ ਸਰਕਾਰ ਨੂੰ ਕਰਨ ਹੋਣਗੇ ਤਾਂ ਗਾਂਹ ਤੋਂ ਕਿਸੇ ਦੇ ਉੱਤੇ ਵੀ ਝੂਠੇ ਕੇਸ ਪਾਉਣ ਦੀ ਜਿਹੜੀ ਉਹਦੇ ਖਿਲਾਫ ਵੀ ਜਿਹੜੇ ਤਫਤੀਸ਼ੀ ਅਫਸਰਾਂ ਨੇ ਕਾਰਵਾਈ ਕਰਕੇ ਇਹਨਾਂ ਦੇ ਝੂਠਾ ਕੇਸ ਪਾਇਆ, ਜਦੋਂ ਅਪੀਲ ਦਾ ਸਮਾਂ ਲੰਘ ਜਾਏਗਾ ਸਟੇਟ ਦਾ ਤਾਂ ਉਹਨਾਂ ਅਫਸਰਾਂ ਦੇ ਖਿਲਾਫ ਵੀ ਜਿਹੜੀ ਆ ਪ੍ਰੋਸੀਡਿੰਗ ਚਲਾਈ ਜਾ ਸਕਦੀ ਆ। ਪਰ ਆਪਣੇ ਬੰਦੇ ਇਸ ਗੱਲ ਨੂੰ ਅੱਗੇ ਨਹੀਂ ਤੋਰਦੇ, ਉਹ ਕਹਿੰਦੇ ਚਲੋ ਬਰੀ ਹੋ ਗਿਆ ਕੋਈ ਗੱਲ ਨਹੀਂ, ਹੋਰ ਕੇਸ ਨਾ ਪੈ ਜਾਵੇ। ਪਰ ਜਿੰਨਾ ਚਿਰ ਤੱਕ ਅਸੀਂ ਉਹਨਾਂ ਅਫਸਰਾਂ ਨੂੰ ਚੈਲੰਜ ਨਹੀਂ ਕਰਾਂਗੇ ਕੋਰਟਾਂ ਦੇ ਵਿੱਚ ਵੀ ਇਹਨਾਂ ਨੇ ਝੂਠਾ ਕੇਸ ਪਾਇਆ ਸੀ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪ੍ਰਭਾਵਿਤ ਵਿਅਕਤੀ ਨੂੰ ਜਿਹੜੀ ਆ ਉਹ ਕੰਪਨਸੇਸ਼ਨ ਮਿਲੇ, ਤਾਂ ਕਰਕੇ ਇਹਨੂੰ ਥੋੜੀ ਠੱਲ ਪਾਈ ਜਾ ਸਕੇਗੀ। ਬਾਕੀ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਆਉਣੀ ਚਾਹੀਦੀ ਹੈ ਵੀ ਇਹੋ ਜਿਹੇ ਝੂਠੇ ਕੇਸ ਜਿਹੜੇ ਜਦੋਂ ਪਾਏ ਜਾਂਦੇ ਨੇ ਉਦੋਂ ਵੱਡੀਆਂ ਖਬਰਾਂ ਲਾ ਕੇ ਸਰਕਾਰ ਪੇਸ਼ ਕਰਦੀ ਹੈ ਵੀ ਅਸੀਂ ਅੱਤਵਾਦ ਨੂੰ ਹੁਣ ਰੋਕ ਲਿਆ, ਪਰ ਪਹਿਲੇ ਪੜਾਅ ਦੇ ਉੱਤੇ ਜਿਹੜੇ ਕੇਸ ਬਰੀ ਹੋ ਜਾਂਦੇ ਨੇ ਉਹਨਾਂ ਤੋਂ ਸਿੱਧ ਹੁੰਦਾ ਵੀ ਸਰਕਾਰ ਦੇ ਮਨਸ਼ਾ ਕੇਵਲ ਤੇ ਲੋਕਾਂ ਦੀ ਦਹਿਸ਼ਤ ਦਾ ਮਾਹੌਲ ਬਣਾ ਕੇ ਆਪਣੀ ਜਿਹੜੀ ਆ ਵੋਟਾਂ ਪੱਕੀਆਂ ਕਰਨੀਆਂ ਹੁੰਦੀਆਂ ਨੇ ਇੱਕ ਤਰੀਕੇ ਦੀਆਂ। ਸੋ ਇਹੋ ਜਿਹੇ ਫੈਸਲੇ ਜਿਹੜੇ ਆ ਉਹ ਚੰਗੇ, ਹੋਰ ਵੀ ਕਈ ਕੇਸ ਬਰੀ ਹੋਏ ਨੇ ਪਿਛਲੇ ਲੰਮੇ ਸਮੇਂ ਦੌਰਾਨ, ਪਰ ਨਾਲ ਦੀ ਨਾਲ ਕਈ ਕੇਸਾਂ ਦੇ ਵਿੱਚ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀ ਦੁਰਵਰਤੋਂ ਕਰਦੇ ਹੋਏ ਕਈ ਕੇਸਾਂ ਦੇ ਵਿੱਚ ਵੀ 10 ਸਾਲ ਦੀ ਸਜ਼ਾ ਵੀ ਕੀਤੀ ਗਈ ਹੈ, ਜਿਨ੍ਹਾਂ ਦੀਆਂ ਅਪੀਲਾਂ ਹਾਈ ਕੋਰਟ ਦੇ ਵਿੱਚ ਪੈਂਡਿੰਗ ਨੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਪੰਥਕ ਮੁੱਦਿਆਂ ਦੇ ਉੱਪਰ ਸਵਾਲ ਜਵਾਬ ਤਾਂ ਇਸੇ ਤਰ੍ਹਾਂ ਚੱਲਦੇ ਰਹਿਣਗੇ, ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਇਹਨਾਂ ਕੇਸਿਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Now. We'll be right back after a short break.